सिन्नी पिन्नी पंजाब दी धरती ते देसां विदेसां च वासे पंजाबी प्यारिਆਂ ਨੂੰ ਪਿਆਰ ਭਰਿਆ ਸਲਾਮ। मैं ਤੁਹਾਡਾ ਆਪਣਾ ਵੀਰ ਸੱਕ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਇਸ ਵੇਲੇ ਅਸੀਂ ਮੌਜੂਦ ਹਾਂ ਭੂਮਣ ਸ਼ਾਹ ਜੋ ਜ਼ਿਲ੍ਹਾ ਓਕਾੜਾ ਦੀ ਤਹਿਸੀਲ ਦਪਾਲਪੁਰ ਵਿੱਚ ਮੌਜੂਦ ਹੈ। ਭੂਮਣ ਸ਼ਾਹ ਨੂੰ ਇਸ ਖਿੱਤੇ ਦੇ ਚੋਟੀ ਦੇ ਉਦਾਸੀ ਸੰਤਾਂ ਵਿੱਚ ਗਿਣਿਆ ਜਾਂਦਾ ਹੈ ਔਰ ਇਸ ਅਸਥਾਨ ਤੇ ਕਿੰਨੇ ਮਹੰਤਾਂ ਦੀਆਂ ਸਮਾਧਾਂ ਨੇ, ਕੀ ਇਤਿਹਾਸ ਹੈ ਇਸ ਸਥਾਨ ਦਾ, ਤੁਹਾਡੇ ਰੂਬਰੂ ਕਰਨੇ ਆ। ਬਾਬਾ ਭੂਮਣ ਸ਼ਾਹ ਦਾ ਜਨਮ 1687 ਵਿੱਚ ਹੋਇਆ ਅਤੇ 1762 ਵਿੱਚ ਅਕਾਲ ਚਲਾਣਾ ਕਰ ਗਏ। ਸਿੱਖਾਂ ਦਾ ਉਦਾਸੀ ਫਿਰਕਾ 19ਵੀਂ ਸਦੀ ਵਿੱਚ ਕਾਫੀ ਮਸ਼ਹੂਰ ਸੀ ਅਤੇ ਪੰਜਾਬ ਵਿੱਚ ਇਸ ਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਸੀ। ਬਾਬਾ ਭੂਮਣ ਸ਼ਾਹ ਨੂੰ ਅਜੇ ਵੀ ਬਹੁਤ ਸਾਰੇ ਸਿੱਖ ਅਤੇ ਹਿੰਦੂ ਉਹਨਾਂ ਦੀਆਂ ਰੂਹਾਨੀ ਸਿੱਖਿਆਵਾਂ ਲਈ ਸਤਿਕਾਰ ਦਿੰਦੇ ਹਨ। ਭਾਈ ਕਾਹਨ ਸਿੰਘ ਜੀ ਅਨੁਸਾਰ ਦਸ਼ਮੇਸ਼ ਜੀ ਨੇ ਭਾਈ ਭੂਮਣ ਸ਼ਾਹ ਨੂੰ ਅਸ਼ੀਰਵਾਦ ਦਿੱਤਾ ਸੀ ਕਿ ਉਹਨਾਂ ਦਾ ਲੰਗਰ ਚੱਲਦਾ ਰਹੇਗਾ। ਇਹ ਅਸਥਾਨ ਇੱਕ ਵੱਡੇ ਕਿਲੇ ਦੀ ਤਰਜ਼ ਵਿੱਚ ਬਣਾਇਆ ਗਿਆ ਹੈ। ਦਾਖਲ ਹੋਣ ਲਈ 4 ਵੱਡੇ ਬੂਹੇ ਨੇ। ਇਸ ਅਸਥਾਨ ਦੇ ਅੰਦਰ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ, ਬਾਬਾ ਭੂਮਣ ਸ਼ਾਹ ਦਾ ਨਿਵਾਸ, ਵੱਖ-ਵੱਖ ਮਹੰਤਾਂ ਦੀ ਸਮਾਧ ਦੇ ਨਾਲ-ਨਾਲ ਸ਼ਰਧਾਲੂਆਂ ਲਈ ਸੈਂਕੜੇ ਕਮਰੇ, ਲੰਗਰਖਾਨੇ ਅਤੇ ਸਰੋਵਰ ਹੈ। ਦੀਵਾਰਾਂ ਨੂੰ ਰੰਗੀਨ ਤਸਵੀਰਾਂ ਅਤੇ ਗੁਰੂ ਸਾਹਿਬਾਨ ਦੀਆਂ ਬਾਣੀਆਂ ਨਾਲ ਸਜਾਇਆ ਗਿਆ ਹੈ। ਹਜ਼ਾਰ ਏਕੜ ਤੋਂ ਵੀ ਵੱਧ ਵਾਹੀਯੋਗ ਜ਼ਮੀਨ ਗੁਰਦੁਆਰੇ ਨੂੰ ਸਮਰਪਿਤ ਹੈ। ਇਹ ਇਮਾਰਤ ਹੁਣ ਵਕਫ ਬੋਰਡ ਦੇ ਕੋਲ ਹੈ। ਸ੍ਰੀ ਚੰਦਰ ਸਵਾਮੀ ਜੀ ਦੇ ਪਿਆਰੇ ਗੁਰੂਦੇਵ ਬਾਬਾ ਭੂਮਣ ਸ਼ਾਹ ਜੀ 18ਵੀਂ ਸਦੀ ਦੇ ਮਹਾਨ ਅਧਿਆਤਮਿਕ ਰਿਸ਼ੀਆਂ ਵਿੱਚੋਂ ਇੱਕ ਸਨ। ਉਹਨਾਂ ਦਾ ਸਾਰਾ ਜੀਵਨ ਰੱਬ ਦੀ ਯਾਦ, ਗਰੀਬਾਂ ਅਤੇ ਲੋੜਵੰਦਾਂ ਦੀ ਬੇਲੌਸ ਸੇਵਾ ਅਤੇ ਲੋਕਾਂ ਨੂੰ ਸੰਸਾਰੀ ਅਤੇ ਦੁਨਿਆਵੀ ਕੰਮਾਂ ਦੇ ਮੋਹ ਦੀ ਸਮੂਹਿਕ ਨੀਂਦ ਤੋਂ ਜਗਾਉਣ ਦੇ ਨਾਲ ਜੁੜਿਆ ਹੈ। ਭਾਵੇਂ ਬਾਬਾ ਜੀ 250 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਜਿਉਂਦੇ ਸਨ, ਪਰ ਅਜੇ ਵੀ ਦੁਨੀਆ ਭਰ ਵਿੱਚ ਉਹਨਾਂ ਦੇ ਹਜ਼ਾਰਾਂ ਪੈਰੋਕਾਰ ਹਨ। ਉਸ ਦੇ ਮਾਤਾ-ਪਿਤਾ ਪ੍ਰਸਿੱਧ ਰਿਸ਼ੀ ਅਤੇ ਪੁਰਾਣੀ ਉਦਾਸੀ ਵੰਸ਼ ਨੂੰ ਬਿਆਨ ਕਰਨ ਵਾਲੇ ਆਚਾਰੀਆਂ ਸ਼੍ਰੀ ਚੰਦਰ ਜੀ ਦੇ ਨਾਲ ਗੂੜੀ ਅਕੀਦਤ ਰੱਖਦੇ ਹਨ। ਉਸ ਦੇ ਮਾਤਾ-ਪਿਤਾ ਨੇ ਬੱਚੇ ਦਾ ਨਾਮ ਭੂਮੀਆ ਰੱਖਿਆ, ਜੋ ਬਾਅਦ ਵਿੱਚ ਬਾਬਾ ਭੂਮਣ ਸ਼ਾਹ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਬਹੁਤ ਛੋਟੀ ਉਮਰ ਵਿੱਚ ਭੂਮਣ ਸ਼ਾਹ ਇੱਕ ਤਪਸਵੀ, ਗੌਰਵ ਫਿਕਰ ਕਰਨ ਵਾਲੇ ਜੀਵਨ ਨੂੰ ਤਰਜੀਹ ਦਿੰਦੇ ਸੀ ਅਤੇ ਅਕਸਰ ਡੂੰਘੇ ਧਿਆਨ ਵਿੱਚ ਰੁੱਝ ਜਾਂਦੇ ਸੀ। ਭੂਮੀਆ ਦੇ ਪਿਤਾ ਨੇ ਭੂਮੀਆ ਨੂੰ ਮਕਾਮੀ ਸਕੂਲ ਭੇਜਿਆ, ਜਿਸ ਨੂੰ ਪੰਡਿਤ ਜੀ ਚਲਾਉਂਦੇ ਸਨ। ਆਪਣੀ ਪੜ੍ਹਾਈ ਦੌਰਾਨ ਭੂਮੀਆ ਪੁਜਾਰੀ ਨੂੰ ਰੱਬ ਬਾਰੇ ਅਜਿਹੇ ਗੁੰਝਲਦਾਰ ਗਹਿਰੇ ਸਵਾਲ ਪੁੱਛਦਾ ਸੀ ਕਿ ਪੁਜਾਰੀ ਜਵਾਬ ਨਹੀਂ ਸੀ ਦੇ ਸਕਦਾ। ਭੂਮੀਆ ਦੀ ਰੱਬ ਲਈ ਡੂੰਘੀ ਇੱਛਾ ਅਤੇ ਤਾਂਘ ਦੇਖ ਕੇ ਪੁਜਾਰੀ ਨੂੰ ਯਕੀਨ ਹੋ ਗਿਆ ਕਿ ਲੜਕਾ ਕੋਈ ਆਮ ਰੂਹ ਨਹੀਂ। 13 ਸਾਲ ਦੀ ਉਮਰ ਤੱਕ ਭੂਮੀਆ ਦੀ ਇੱਕ ਸੰਨਿਆਸੀ ਬਣਨ ਦੀ ਇੱਛਾ ਸੀ। ਆਪਣੇ ਮਾਤਾ-ਪਿਤਾ ਤੋਂ ਆਗਿਆ ਲੈ ਕੇ ਉਹ ਦੀਪਾਲਪੁਰ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਕਸਬੇ ਪਾਕਪਤਨ ਗਏ। ਮਹਾਨ ਉਦਾਸੀ ਬਾਬਾ ਪ੍ਰੀਤਮ ਦਾਸ ਜੀ ਦੇ ਆਸ਼ਰਮ ਦੇ ਦਰਸ਼ਨ ਕੀਤੇ ਅਤੇ ਬਾਬੇ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ। ਬਾਬਾ ਪ੍ਰੀਤਮ ਦਾਸ ਜੀ ਨੇ ਫੌਰਨ ਨੌਜਵਾਨ ਭੂਮੀਆ ਦੀ ਰੂਹਾਨੀ ਮਹਾਨਤਾ ਨੂੰ ਪਛਾਣ ਲਿਆ ਅਤੇ ਉਸ ਨੂੰ ਭਿਕਸ਼ੂਆਂ ਦੇ ਉਦਾਸ ਕ੍ਰਮ ਵਿੱਚ ਸ਼ਾਮਲ ਕੀਤਾ। ਇਸ ਤਰ੍ਹਾਂ ਉਸ ਦਾ ਨਾਮ ਬਾਬਾ ਭੂਮਣ ਸ਼ਾਹ ਰੱਖਿਆ ਗਿਆ। ਕੁਝ ਸਮਾਂ ਆਪਣੇ ਗੁਰਦੇਵ ਦੀ ਸੇਵਾ ਵਿੱਚ ਬਿਤਾਉਣ ਤੋਂ ਬਾਅਦ ਬਾਬਾ ਭੂਮਣ ਸ਼ਾਹ ਜੀ ਪਾਕਪਟਨ ਅਤੇ ਦੀਪਾਲਪੁਰ ਦੇ ਵਿਚਕਾਰ ਪੈਂਦੇ ਪਿੰਡ ਕੁਤਬਕੋਟ ਵਿੱਚ ਆ ਗਏ ਅਤੇ ਪਿੰਡ ਦੇ ਬਾਹਰਵਾਰ ਇੱਕ ਖੂਹ ਦੇ ਨੇੜੇ ਜੰਗਲ ਵਿੱਚ ਠਹਿਰੇ।
ਉਸਦੇ ਇੱਥੇ ਆਉਣ ਅਤੇ ਠਹਿਰਨ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸਾਰੇ ਧਰਮਾਂ ਦੇ ਸ਼ਰਧਾਲੂ ਹਿੰਦੂ, ਮੁਸਲਮਾਨ ਅਤੇ ਸਿੱਖ ਉਸਦੇ ਦਰਸ਼ਨਾਂ ਲਈ ਇਕੱਠੇ ਹੋਏ। ਬਾਬਾ ਜੀ ਲਗਾਤਾਰ ਸ਼ਰਧਾਲੂਆਂ ਅਤੇ ਸਾਧਕਾਂ ਨਾਲ ਘਿਰੇ ਰਹਿੰਦੇ ਸਨ। ਬਾਬਾ ਭੂਮਣ ਸ਼ਾਹ ਜੀ ਦੀ ਸ਼ਖਸੀਅਤ ਜਿਵੇਂ ਕਿ ਉਹ ਰੱਬ ਦੇ ਪ੍ਰੇਮ ਵਿੱਚ ਭਿੱਜੇ ਹੋਏ ਸੀ। ਭੂਮਣ ਸ਼ਾਹ ਬਹੁਤ ਹੀ ਦਲੇਰ, ਸਾਦਾ ਮਨ ਵਾਲਾ, ਸ਼ਾਂਤ ਅਤੇ ਨਿਮਰ ਇਨਸਾਨ ਸੀ। ਕੁਤਬਕੋਟ ਪਿੰਡ ਦਾ ਮੁਸਲਿਮ ਜ਼ਿਮੀਂਦਾਰ ਉਹਨਾਂ ਬਹੁਤ ਸਾਰੇ ਲੋਕਾਂ ਵਿੱਚੋਂ ਇੱਕ ਸੀ ਜੋ ਬਾਬਾ ਜੀ ਦੀ ਦੈਵਿਤਾ ਅਤੇ ਕਿਰਪਾ ਦੁਆਰਾ ਬਹੁਤ ਪ੍ਰਭਾਵਿਤ ਹੋਏ ਸਨ। ਚਮਤਕਾਰੀ ਘਟਨਾਵਾਂ ਦੀ ਇੱਕ ਲੜੀ ਤੋਂ ਬਾਅਦ ਉਸਨੇ ਸਾਰਾ ਪਿੰਡ ਬਾਬਾ ਜੀ ਨੂੰ ਦਾਨ ਕਰ ਦਿੱਤਾ। ਇਸ ਤਰ੍ਹਾਂ ਇਸ ਦਾ ਨਾਮ ਬਦਲ ਕੇ ਭੂਮਣ ਸ਼ਾਹ ਪਿੰਡ ਰੱਖਿਆ ਗਿਆ। ਆਖਿਰਕਾਰ ਬਾਬਾ ਭੂਮਣ ਸ਼ਾਹ ਜੀ ਜੰਗਲ ਤੋਂ ਪਿੰਡ ਦੇ ਅੰਦਰ ਇੱਕ ਜਗ੍ਹਾ ਚਲੇ ਗਏ ਜਿੱਥੇ ਉਹਨਾਂ ਨੇ ਗਰੀਬਾਂ ਅਤੇ ਲੋੜਵੰਦਾਂ ਲਈ ਇੱਕ ਮੁਫਤ ਰਸੋਈ ਸ਼ੁਰੂ ਕੀਤੀ। ਇਸ ਸਮੇਂ ਤੱਕ ਹਰ ਧਰਮ ਦੇ ਲੋਕ ਸਮੇਤ ਹਜ਼ਾਰਾਂ ਲੋਕ ਉਹਨਾਂ ਦੇ ਸ਼ਰਧਾਲੂ ਬਣ ਚੁੱਕੇ ਸਨ। ਭੂਮਣ ਸ਼ਾਹ ਪਿੰਡ ਅਗਸਤ 1947 ਵਿੱਚ ਲਹਿੰਦੇ ਪੰਜਾਬ ਦੇ ਹਿੱਸੇ ਆਇਆ। ਭਾਰਤ ਵਿੱਚ ਪ੍ਰਵਾਸ ਕਰਨ ਤੋਂ ਬਾਅਦ ਬਾਬਾ ਭੂਮਣ ਸ਼ਾਹ ਜੀ ਦੇ ਹਿੰਦੂ ਸ਼ਰਧਾਲੂਆਂ ਨੇ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਬਾਬਾ ਜੀ ਦੀ ਮਿੱਠੀ ਯਾਦ ਵਿੱਚ ਬਹੁਤ ਸਾਰੇ ਮੰਦਿਰ ਬਣਾਏ ਜਿੱਥੇ ਰੋਜ਼ਾਨਾ ਸ਼ਰਧਾ ਅਤੇ ਪਿਆਰ ਨਾਲ ਪੂਜਾ ਕੀਤੀ ਜਾਂਦੀ ਹੈ। ਅੱਜ ਸ਼੍ਰੀ ਚੰਦ ਸਵਾਮੀ ਜੀ ਦੇ ਜ਼ਰੀਏ ਬਾਬਾ ਭੂਮਣ ਸ਼ਾਹ ਜੀ ਦਾ ਨਾਮ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸਾਧਕਾਂ ਵਿੱਚ ਫੈਲ ਚੁੱਕਾ ਹੈ। ਭੂਮਣ ਸ਼ਾਹ ਨੇ ਧਾਰਮਿਕ ਸਾਂਝ, ਏਕਤਾ, ਪਿਆਰ, ਮੁਹੱਬਤ, ਭਾਈਚਾਰਾ, ਰਵਾਦਾਰੀ ਤੇ ਸਾਂਝ ਦੀ ਸਿੱਖਿਆ ਦੇਣ ਲਈ ਪਿੰਡ-ਪਿੰਡ ਯਾਤਰਾ ਕੀਤੀ। ਇਮਾਰਤ ਹੁਣ ਕਾਫੀ ਖਸਤਾ ਹਾਲਤ ਦੇ ਨਾਲ ਦੋ ਚਾਰ ਹੈ। ਜੇ ਇਮਾਰਤ ਦੀ ਸਾਂਭ ਸੰਭਾਲ ਨਾ ਕੀਤੀ ਗਈ ਤੇ ਇਮਾਰਤ ਦੇ ਡਿੱਗਣ ਦੇ ਨਾਲ-ਨਾਲ ਕਲਾ ਕਾਰੀਗਰੀ ਦਾ ਇੱਕ ਅਨਮੋਲ ਖਜ਼ਾਨਾ ਵੀ ਗਵਾਚ ਜਾਵੇਗਾ। ਤੇ ਇਸ ਦੇ ਨਾਲ ਹੀ ਅੱਜ ਦੇ ਇਤਿਹਾਸਿਕ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਿਓ ਬਹੁਤ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।